ਹੋਰ ਜਿਹੜੀ ਚੀਜ਼ ਆਪਾਂ ਸਾਂਝੀ ਕਰ ਦਈਏ ਕਿ ਓਹਾਇਓ ਦਾ ਇੱਕ ਹੋਰ ਕਪਲ ਜਿਹੜਾ ਕਿ ਟਰੱਕਿੰਗ ਕੰਪਨੀਆਂ ਦੇ ਲਈ ਜਿਨ੍ਹਾਂ ਨੇ ਕੋਵਿਡ ਰਿਲੇਟਿਡ ਲੋਨ ਲਏ ਸੀਗੇ PPP ਤੇ EIDL 900,000 ਦੇ ਕਰੀਬ ਜਿਹੜੇ ਲੋਨ ਸੀਗੇ ਇਹ ਉਹਨਾਂ ਨੇ ਲਏ ਆ। ਉਹਨਾਂ ਨੇ ਗਿਲਟੀ ਪਲੀ ਕੀਤਾ ਆ। ਅਜੇ ਚਾਵਲਾ 60 ਤੇ ਰੂਹੀ ਚਾਵਲਾ 50 ਓਹਾਇਓ ਦੇ ਕਪਲ ਹੈਗਾ ਏ। ਉਹਨਾਂ ਨੇ ਇਹ ਜਿਹੜਾ ਆ ਗਿਲਟੀ ਪਲੀ ਕੀਤਾ ਆ। ਸੋ ਡਿਸਟ੍ਰਿਕਟ ਕੋਰਟ ਦੇ ਵਿੱਚ 4 ਕੰਪਨੀਆਂ ਦੇ ਥੱਲੇ ਉਹਨਾਂ ਨੇ 9 ਲੱਖ ਦੇ ਲੋਨ ਲਏ ਸੀਗੇ ਤੇ 9 ਲੱਖ ਦੀਆਂ ਉਹਨਾਂ ਨੇ ਗਾਂ ਪ੍ਰਾਪਰਟੀਆਂ ਲਈਆਂ ਸੀਗੀਆਂ। ਸੋ ਇਹ ਜਿਹੜੇ ਟਰੱਕਿੰਗ ਦੇ ਵਿੱਚ ਜਿਹੜੇ ਇਹ ਸਿਲਸਿਲਾ ਆ ਇਹ ਕਾਫੀ ਹੱਦ ਦਸਤੂਰ ਜਾਰੀ ਆ ਤੇ ਪਤਾ ਨਹੀਂ ਕਿੰਨੇ ਕੁ ਫੜ ਹੋਣੇ ਆ। ਇਹ ਚਾਵਲੇ ਦੀ ਹੁਣ ਵਾਰੀ ਆਈ ਆ, ਉਹਦੀ ਵਾਈਫ ਦੀ ਵਾਰੀ ਆਈ ਆ, ਹੋਰ ਅੱਗੇ ਪਤਾ ਨਹੀਂ ਕਿੰਨੇ ਕੁ ਜਾਣੇ ਜਿਹੜੇ ਉਹ ਨਿਕਲਣੇ ਆ। ਆਪਾਂ ਪਹਿਲੋਂ ਵੀ ਗੱਲ ਕਰਦੇ ਰਹੇ ਸੀ, ਉਦੋਂ ਵੀ ਕਰਦੇ ਸੀਗੇ ਵੀ ਭਾਈ ਜੇ ਤੁਸੀਂ ਨਹੀਂ ਹੈਗੇ ਉਸ ਚੀਜ਼ ਦੇ ਐਲੀਜੀਬਲ ਤੇ ਧੱਕਾ ਕਰੋਗੇ ਤਾਂ ਫੈਡਰਲ ਮਨੀ ਆ, ਤੇ ਫੈਡਰਲ ਮਨੀ ਦੀਆਂ ਤਾਰਾਂ ਜਿਹੜੀਆਂ ਤੰਦਾਂ ਲੰਬੀਆਂ ਹੁੰਦੀਆਂ ਆ। ਤੇ ਉਹ ਹੁਣ ਤੇ ਜਿੱਦਾਂ ਦਾ ਆਪਣੇ ਕੋਲ ਪ੍ਰੈਜ਼ੀਡੈਂਟ ਆ ਉਹ ਤਾਂ ਸਿਟੀਜ਼ਨ ਨੂੰ ਵੀ ਚੱਕ ਲੈਂਦੇ ਆ। ਉਹ ਤੇ ਇਹ ਤਾਂ ਉਹਨਾਂ ਨੂੰ ਮੌਕਾ ਚਾਹੀਦਾ ਆ ਵੀ ਬੰਦੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਗੇ। ਸੋ ਅਜੇ ਚਾਵਲਾ 60 ਸਾਲ ਤੇ ਉਹਨਾਂ ਦੀ ਵਾਈਫ ਰੂਹੀ 50 ਸਾਲ ਉਹਨਾਂ ਨੇ ਆਪਣੇ ਦੋਸ਼ ਆਪ ਹੀ ਕਬੂਲ ਲਏ ਆ ਵੀ ਹਾਂ ਭਾਈ ਅਸੀਂ ਇਸ ਤਰੀਕੇ ਦੇ ਨਾਲ ਇਹ ਕਾਂਡ ਜਿਹੜਾ ਉਹ ਕੀਤਾ ਸੀਗਾ। ABC ਟਰੱਕਿੰਗ, ਏਪੈਕਸ ਲਾਈਨਸ LLC, A1 ਟਰੱਕ ਰਿਪੇਅਰ, ਡੀਜ਼ਲ ਟਰੱਕ ਰਿਪੇਅਰ ਤੇ ਪ੍ਰਾਈਮ ਟਰਾਂਸਪੋਰਟੇਸ਼ਨ, ਇਹ 4 ਕੰਪਨੀਆਂ ਦੇ ਨਾਂ ਹੇਠਾਂ ਉਹਨਾਂ ਨੇ ਇਹ ਕਹਿ ਲਓ ਵੀ ਫਰਾਡ ਨੂੰ ਜਿਹੜਾ ਇਹ ਅੰਜਾਮ ਦਿੱਤਾ ਸੀਗਾ। ਸੋ ਬਿਲਕੁਲ ਇਹ ਜਿਹੜਾ ਨਾ ਐਪੈਕਸ ਟਰੱਕ ਲਾਈਨਸ ਉਹਦੀ ਸਟੇਟਮੈਂਟ ਜਿਹੜੀਆਂ ਗਲਤ ਫਾਈਲ ਕੀਤੀਆਂ ਸੀ ਉਹਦੀ ਓਨਰਸ਼ਿਪ ਦੀਆਂ, ਉਹ ਓਨਰ ਹੀ ਨਹੀਂ ਸੀਗੇ ਹਨਾ ਕੰਪਨੀ ਸ਼ੋ ਕਰਕੇ। ਤੇ ਸਦਰਨ ਡਿਸਟ੍ਰਿਕਟ ਆਫ ਓਹਾਇਓ ਦੇ ਵਿੱਚ ਹੁਣ ਜਿਹੜੀ ਆ ਉਹਨਾਂ ਨੂੰ 20 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਸੋ 9 ਲੱਖ ਵਿੱਚ ਸੌਰੀ ਹਰਜੋਤ ਸਿੰਘ ਜੀ, ਇੱਕ ਚੀਜ਼ ਮੈਂ ਨਾਲ ਕਹਿ ਦੇਵਾਂ, ਜਿਹੜੀ ਇਨਵੈਸਟੀਗੇਸ਼ਨ ਆ DOT ਉਹਨਾਂ ਦੇ ਇੰਸਪੈਕਟਰ ਜਨਰਲ, ਆਈਸ ਵਾਲੇ ਵੀ ਇਸ ਦੇ ਵਿੱਚ ਇਨਕਲੂਡਡ ਆ। ਸੋ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ ਵੀ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, HSI, ਲੇਬਰ ਆਫਿਸ ਆਫ ਇੰਸਪੈਕਟਰ ਜਨਰਲ, ਟ੍ਰੈਜਰੀ ਇੰਸਪੈਕਟਰ ਜਨਰਲ ਆਫ ਟੈਕਸ ਐਡਮਿਨਿਸਟ੍ਰੇਸ਼ਨ, ਮੈਨੂੰ ਨਹੀਂ ਲੱਗਦਾ ਕੋਈ ਹੋਰ ਮਹਿਕਮਾ ਰਹਿ ਗਿਆ ਹੋਣਾ ਆ। ਸਾਰੇ ਮਹਿਕਮਿਆਂ ਨੇ ਜਿਹੜੀ ਇਸ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਆ ਤੇ ਇਹ ਦੋਸ਼ ਇਹਨਾਂ ਨੇ ਆਪ ਨੇ ਮੰਨ ਲਏ ਆ। ਕੀ ਇਹ ਹੁਣ ਡੀਲ ਬਣਾਉਣਗੇ, ਕਿਸੇ ਹੋਰ ਨੂੰ ਵੀ ਨਾਲ ਫਸਾਉਣਗੇ ਜਾਂ ਕੀ ਹੋਊਗਾ, ਇਹ ਅੱਗੇ ਦੇਖਣ ਵਾਲੀ ਗੱਲ ਆ। ਮੈਨੂੰ ਲੱਗਦਾ ਪਿੱਛੇ ਜੇ ਰਮਨ ਜੀ ਤੁਸੀਂ ਦੱਸਿਆ ਵੀ ਸੀਗਾ ਨਾ ਵੀ ਜੇ ਕੋਈ ਦੱਸਦੇ ਆ ਤਾਂ ਸ਼ਾਇਦ ਉਹਨਾਂ ਡੀਲ ਵੀ ਬਣਾ ਸਕਦੇ ਆ। ਸਨਿਚਿੰਗ ਵੀ ਇਹਨਾਂ ਨੇ ਕਰਵਾਉਣੀ ਆ ਇਸ ਡਰ ਦੇ ਤਹਿਤ। ਜੀ ਹਰਜੋਤ ਸਿੰਘ ਜੀ, ਪ੍ਰੋਬਲਮ ਇੱਥੇ ਹੋਈ ਸੀ ਬਈ ਜਿਹੜਾ ਨਾ ਗਵਰਨਮੈਂਟ ਨੇ ਪੈਸੇ ਦਿੱਤੇ ਸੀ, ਚਾਹੇ ਉਹ PPP ਸੀ, EIDL ਸੀ ਜਾਂ PPP ਲੋਨ ਸੀਗੇ, ਉਹਦਾ ਮਕਸਦ ਇਹ ਸੀ ਵੀ ਜਿਹੜਾ ਤੁਹਾਡਾ ਬਿਜ਼ਨਸ ਆ ਉਹਨੂੰ ਚੱਲਦਾ ਰੱਖਣਾ ਆ। ਈਵਨ ਦੋ ਹੁਣ ਜਿੱਦਾਂ ਅੱਜ ਦੀ ਸਿਚੁਏਸ਼ਨ 'ਚ ਆ ਲੋਕਾਂ ਕੋਲ ਲੋਡ ਨਹੀਂ ਮਿਲ ਰਿਹਾ ਆ ਜੀ ਹਨਾ। ਸੋ ਉਸ ਟਾਈਮ ਵੀ ਇੱਦਾਂ ਹੀ ਹੋਇਆ ਸੀ ਹਨਾ ਜਦੋਂ ਹੀ ਸਟਾਰਟ ਹੋਈ ਸੀ ਕਰੋਨਾ। ਤੇ ਸੋ ਉਹਨਾਂ ਦਾ ਇਹ ਸੀ ਬਈ ਲੋਕ ਜਿਹੜੇ ਆ ਲੇ ਆਫ ਨਾ ਹੋਣ ਤਾਂ ਕਿ ਜੌਬ ਤੇ ਲੱਗੇ ਰਹਿਣ, ਉਹਨਾਂ ਨੂੰ ਤੁਸੀਂ ਪੈਸੇ ਦਿੰਦੇ ਰਹੋ ਤਾਂ ਕਿ ਤੁਹਾਡੀ ਜਿਹੜੀ ਵਰਕਰ ਦੀ ਇੰਪਲਾਇਮੈਂਟ ਆ ਉਹ ਕੰਟੀਨਿਊ ਰਹੇ। ਪਰ ਇਹਨਾਂ ਨੇ ਥੋੜੇ ਟਾਈਮ ਬਾਅਦ ਉਹ ਫਿਰ ਇੱਕ ਤਾਂ ਝੂਠੇ ਭਰੇ ਹੋ ਸੀ ਵੀ ਕੰਮ ਇੰਨੇ ਕਰਦੇ ਆ, ਦੂਜੇ ਕਈ ਤੋੜ ਦਿੱਤੇ, ਕੰਪਨੀ ਗਲਤ ਸੀਗੀ। ਸੋ ਨੈਚੁਰਲੀ ਹੁਣ ਜਿਹਨਾਂ ਲੋਕਾਂ ਨੇ ਉਹ ਲੋਨ ਲਏ ਆ ਬਾਅਦ 'ਚ ਜੇ ਕੰਪਨੀ ਬੰਦ ਕਰਤੀ ਆ ਜਾਂ ਹੋਰ ਪਾਸੇ ਪੈਸੇ ਲਾਏ ਆ ਤਾਂ ਨੈਚੁਰਲੀ ਉਹ ਰਡਾਰ ਦੇ ਉੱਤੇ ਆਣੀ ਹੈਗੇ। ਜੀ ਬਿਲਕੁਲ।